ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਅਖੀਲੇ ਸੈਗਮੈਂਟ 'ਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊਯਾਰਕ ਤੋਂ ਕਾਂਗਰਸਮੈਨ ਟੌਮ ਸਾਵਾਜ਼ੀ ਨੇ ਰਿਪਬਲਿਕਨ ਕਾਂਗਰਸਮੈਨ ਮੈਕਸ ਮੁਲਰ ਨਾਲ ਮਿਲ ਕੇ US ਕਾਂਗਰਸ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ, ਜਿਸ ਅਨੁਸਾਰ ਅਮਰੀਕਾ ਵਿਚਲੇ ਸਾਰੇ ਧਾਰਮਿਕ ਸਥਾਨਾਂ ਦੇ ਬਾਹਰ 100 ਫੁੱਟ ਦਾ ਜਿਹੜਾ ਬਫਰ ਜ਼ੋਨ ਬਣਾਇਆ ਜਾਵੇਗਾ ਤਾਂ ਕਿ ਇਹਨਾਂ ਧਾਰਮਿਕ ਥਾਵਾਂ ਤੇ ਜਾਣ ਵਾਲੇ ਲੋਕਾਂ ਨੂੰ ਕੋਈ ਹਰਾਸ ਨਾ ਕਰ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 3 ਦਿਨ ਪਹਿਲਾਂ ਮੈਨੂੰ ਜਿਹੜੇ ਨਿਊਯਾਰਕ ਦੇ ਕਾਂਗਰਸਮੈਨ ਨੇ ਟੌਮ ਸਵਾਜ਼ੀ ਜੀ, ਉਹਨਾਂ ਦੇ ਆਫਿਸ ਤੋਂ ਕਾਲ ਆਈ ਕਿ ਅਗਲੇ ਕੱਲ ਜਿਹੜਾ ਬੀਤੇ 2 ਦਿਨ ਨੇ कि 9 बजे प्रेस कॉन्फ्रेंस टॉम सवाजी और दूसरे जोड़े रिपब्लिकन कांग्रेसमैन ने मैक्स मिलर वो कर रहे हैं ओहायो तो। और इस दे विच जिहड़ा बिल बाई पार्टीसन जिहड़ा US कांग्रेस दे विच पेश कीता है उस बारे वो जानकारी देणगे। और उन्होंने मैनूं कहा भी तुहानूं एज ए सिख फेथ के लीडर के तौर पर असीं तुसीं उस प्रेस कॉन्फ्रेंस का हिस्सा बनो। और मैं उन्होंने कहा कि भी मैनू तुसी ज़रा बिल की कापी भेजो भी ये की है। जो मैं वो देखा तो मैं उन्होंने कहा कि जी मैं ज़रूर आंदा, पर मैनू ये लगता है भी इसका असल मकसद वो नहीं है जिमें कि ये प्रेजेंट किया जा रहा है। और ये भावें बाई पार्टीसन है भावना, हालांकि टॉम सवाजी सिख फ्रेंडली ने और जो जी पाकिस्तान कॉकस है वो चेयरपर्सन भी ने। और जो पाकिस्तान गए उदों करतारपुर साहब दे गुरुद्वारा साहब भी गए कॉरीडोर और मेन दरबार हॉल दे विच भी। पर मैं क्या भी मैनू लगता भी ये जी टाइमिंग इस वेले चल रही है, क्योंकि एक पासे इजराइल वालों जो कुछ किया जा रहा है गजा दे विच और हुण लेबनान दे विच, पर ज़्यादा रौला इत्थे उन्हां दियां ऑर्गेनाइजेशनस जां जिहड़ी प्रो इजराइल लॉबी है वो एंटी सैमाइट रौला पाउंदे ने कि जी साडे ते जां हमले हो रहे हैं और हेट है और सिनागॉग सेफ नहीं ने और दूसरे ने। हालांकि इस बिल की डेफिनेशन दे विच जां ओवरऑल जिहड़ा कानसैप्ट है वो कोई गलत नहीं है, लेकिन उहदी टाइमिंग और फिर मैं जदों उहदे च हिंदू फाउंडेशन भी देखी, मैं क्या भी वो तो खुद अपने मंदिरां दे अंदर खालिस्तान जिंदाबाद ते दूसरा लिख के ਜਿਹੜਾ ਉਹਨੂੰ ਪ੍ਰੈਜ਼ੈਂਟ ਖਾਲਿਸਤਾਨੀਆਂ ਦੇ ਖਾਤੇ 'ਚ ਪਾਉਂਦੇ ਨੇ। ਤੇ ਮੈਨੂੰ ਲੱਗਾ ਕਿ ਵੀ ਕੋਈ ਵੀ, ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਚੰਗਾ ਕੰਮ ਕਰ ਰਹੇ ਹੋ, ਬਹੁਤ ਚੰਗੀ ਗੱਲ ਹੈ ਜਿਹੜਾ ਇਹ ਬਿੱਲ ਦੇ ਵਿੱਚ ਤੁਸੀਂ 100 ਫੁੱਟ ਦਾ ਬਫਰ ਜ਼ੋਨ ਦੇਣਾ ਚਾਹੁੰਦੇ ਹੋ ਤਾਂ ਕਿ ਕੋਈ ਉਸ ਗੁਰਦੁਆਰੇ ਮੰਦਰ ਮਸਜਿਦ ਸਿਨਾਗੋਗ ਚਰਚ ਜਾਣ ਵਾਲੇ ਨੂੰ ਹਰਾਸ ਨਾ ਕਰੇ। ਪਰ ਉਹ ਹਾਲਾਤ ਵੀ ਨੇ ਜਿਹਦੇ 'ਚ ਕਿ ਜੇ ਉਹਨਾਂ ਧਾਰਮਿਕ ਥਾਵਾਂ 'ਤੇ ਜਿਵੇਂ ਮੰਦਰਾਂ ਦੇ ਵਿੱਚ ਜਾਂ ਕਿਸੇ ਗੁਰਦੁਆਰੇ ਦੇ ਵਿੱਚ ਵੀ ਜਿੱਥੇ ਇੰਡੀਅਨ ਇਨਫਲੂਐਂਸ ਹੈ, ਇੰਡੀਅਨ ਕੌਂਸੂਲੇਟ ਜਾਂ ਦੂਜਾ ਕੋਈ ਆ ਕੇ ਉੱਥੇ ਕੋਈ ਆਪਣਾ ਜਿਹੜਾ ਕੋਈ ਪਾਸਪੋਰਟ ਦੇਣ ਜਾਂ ਵੀਜ਼ੇ ਦੇਣ ਦਾ ਕਰਦਾ ਹੈ, ਉਦੋਂ ਜ਼ਾਹਰ ਹੈ ਕਿ ਭਾਈ ਤੁਹਾਡਾ ਹੱਕ ਵੀ ਬਣਦਾ ਵੀ ਤੁਸੀਂ ਉਸ ਧਾਰਮਿਕ ਥਾਂ ਦੇ ਖਿਲਾਫ ਜਾਂ ਦੂਸਰੀ ਨਫ਼ਰਤ ਨਹੀਂ ਫੈਲਾ ਰਹੇ, ਤੁਸੀਂ ਜਿਹੜਾ ਪੋਲੀਟੀਕਲੀ ਤੁਹਾਨੂੰ ਜੇਲ੍ਹ 'ਚ ਦਿਖਾਉਣ ਦੇ ਲਈ ਕੀਤਾ। ਸੋ ਮੈਂ ਕਿਹਾ ਵੀ ਇਹ ਜਦੋਂ ਤੱਕ ਇਹ ਸਾਰੇ ਦੇ ਡਿਫਰੈਂਟ ਐਂਗਲ ਸਾਹਮਣੇ ਨਹੀਂ ਆਉਂਦੇ ਅਸੀਂ ਘੱਟੋ ਘੱਟ ਜਿਹੜਾ ਉਹ ਇਵੇਂ ਸ਼ਮੂਲੀਅਤ ਨਹੀਂ ਕਰਾਂਗੇ। ਪਰ ਮੈਂ ਅੱਜ ਦੇਖ ਰਿਹਾ ਸੀ ਵੀ ਇੰਡੀਅਨ ਨਿਊਜ਼ ਏਜੰਸੀ PTI ਨੇ ਮੇਨ ਇਸ ਨੂੰ ਖਬਰ ਬਣਾਇਆ, ਬਿਲ ਟੂ ਕ੍ਰੀਏਟ 100 feet buffer zones around places of worship introduced in US Congress। ਔਰ ਕਾਂਗਰਸਮੈਨ ਟੌਮ ਸਵਾਜ਼ੀ ਜਿਹੜੇ ਨਿਊਯਾਰਕ ਦੇ ਨੇ ਕਾਂਗਰਸਮੈਨ ਮੈਕਸ ਮਿਲਰ ਜਿਹੜੇ ਓਹਾਇਓ ਤੇ ਨੇ, ਉਹਨਾਂ ਨੇ ਇਸ ਐਕਟ ਨੂੰ ਬਿੱਲ ਨੂੰ ਪੇਸ਼ ਕੀਤਾ। ਇਹਦਾ ਨਾਂ ਰੱਖਿਆ ਸੈਕਰਡ ਐਕਟ। ਸੈਕਰਡ ਦੀ ਜਿਹੜੀ ਐਬਰੀਵੇਸ਼ਨ ਹੈ ਸੇਫਗਾਰਡਿੰਗ ਐਕਸੈਸ ਟੂ ਕੰਗਰੀਗੇਸ਼ਨਸ ਐਂਡ ਰਿਲੀਜੀਅਸ ਐਸਟੈਬਲਿਸ਼ਮੈਂਟਸ ਫਰੋਮ ਡਿਸਰਪਸ਼ਨ। ਸੈਕਰਡ ਤਾਂ ਜ਼ਾਹਰ ਅਸੀਂ ਪਵਿੱਤਰ ਨੂੰ ਹੀ ਕਹਿੰਦੇ ਹਾਂ ਕਿ ਭਾਈ ਇਹ ਹੋਏ। ਔਰ ਇਹ ਬਾਈ ਪਾਰਟੀਸਨ ਬਿੱਲ ਹੈ ਕਿ 100 ਫੁੱਟ ਦਾ ਬਫਰ ਜ਼ੋਨ ਹੋਏਗਾ ਪਲੇਸ ਆਫ ਵਰਸ਼ਿਪ ਦੇ, ਜਿਹਦੇ 'ਚ ਟੈਂਪਲ ਗੁਰਦੁਆਰੇ ਵੀ ਇਨਕਲੂਡਡ ਨੇ। ਜ਼ਾਹਰ ਹੈ ਮਕਸਦ ਤਾਂ ਸਿਨਾਗੋਗਸ ਤੋਂ ਹੈ, ਲੇਕਿਨ ਚਰਚ ਔਰ ਦੂਸਰੇ ਵੀ ਇਸ ਸਾਰੇ ਧਾਰਮਿਕ ਥਾਵਾਂ ਦੇ ਉੱਤੇ ਹੋਏਗਾ। ਔਰ ਇਹ ਜਿਹੜਾ ਬਿੱਲ ਹੈ ਇਹ ਕਹਿੰਦਾ ਕਿ ਭਾਈ ਇਹਨੂੰ ਜੇ 100 ਫੀਟ ਉਸ ਬਫਰ ਜ਼ੋਨ ਦੇ ਅੰਦਰ ਆ ਕੇ ਕੋਈ ਹਰਾਸ ਕਰਦਾ ਕਿਸੇ ਨੂੰ
ਤੇ ਇਹਨੂੰ ਫੈਡਰਲ ਕ੍ਰਾਈਮ ਬਣਾਇਆ ਜਾਏ, ਇਹਨੂੰ ਇੰਟੈਂਸ਼ਨਲ ਇੰਟੀਮੀਡੇਸ਼ਨ ਦੇ ਨਾਲ, obstruction ਦੇ ਨਾਲ ਔਰ ਹਰਾਸਿੰਗ ਪੀਪਲ, ਐਕਸਾਈਜ਼ਿੰਗ ਦੇਅਰ ਰਾਈਟ ਟੂ ਰਿਲੀਜੀਅਸ ਵਰਸ਼ਿਪ, ਇਸ ਕੈਟਾਗਰੀ ਦੇ ਵਿੱਚ ਲਿਆਂਦਾ ਜਾਏ। ਔਰ ਇਸ ਸੈਕਰਡ ਐਕਟ ਨੂੰ ਐਂਟੀ ਡਿਫੇਮੇਸ਼ਨ ਲੀਗ ਐਂਡੋਰਸ ਕਰਦੀ ਹੈ, ਅਮਰੀਕਨ ਜੂਇਸ਼ ਕਮੇਟੀ ਨੇ ਕੀਤਾ ਹੈ, ਯੂਨੀਅਨ ਆਫ ਆਰਥੋਡਾਕਸ ਜੂਇਸ਼ ਕਾਂਗਰੀਗੇਸ਼ਨਸ ਨੇ ਕੀਤਾ ਹੈ, ਹਦਸਾ ਇਸਲਾਮਿਕ ਸੁਸਾਇਟੀ ਆਫ ਨਾਰਥ ਅਮਰੀਕਾ ਨੇ ਕੀਤਾ ਹੈ, ਔਰ ਹਿੰਦੂ ਅਮਰੀਕਨ ਫਾਊਂਡੇਸ਼ਨ, ਜੂਇਸ਼ ਫੈਡਰੇਸ਼ਨ ਆਫ ਨਾਰਥ ਅਮਰੀਕਾ ਐਂਡ ਹੋਲੋਕਾਸਟ ਮੈਮੋਰੀਅਲ ਸੈਂਟਰ ਆਫ ਨਾਸੋ ਕਾਉਂਟੀ। ਸੋ ਬਹੁਤ ਸਾਰਿਆਂ ਦੀ ਐਂਡੋਰਸਮੈਂਟ ਇਸ ਦੇ ਉੱਤੇ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਹੈ ਇਸ ਨੂੰ ਯਕੀਨੀ ਬਣਾਵਾਂਗੇ ਕਿ ਵੀ ਦਾ ਸੈਕਰਡ ਐਕਟ ਐਨਸ਼ੋਰਸ ਦੈਟ ਪੀਪਲ ਕੈਨ ਐਕਸੈਸ देयर ਪਲੇਸ ਆਫ ਵਰਸ਼ਿਪ ਸੇਫਲੀ ਵਿਦਾਊਟ obstruction while still preserving First Amendment protections for peaceful expression. This common sense legislation draws a clear line. Intimidation and threats have no place in our community, Congressman Miller said. ਹੁਣ ਇੱਕ ਪਾਸੇ ਤੇ obstruction ਕਰਨ ਦੇ ਨਾਂ ਥੱਲੇ 100 ਫੁੱਟ ਦਾ ਬਫਰ ਜ਼ੋਨ ਦੀ ਗੱਲ ਹੈ, ਪਰ ਇੱਥੇ ਟਕਰਾਅ ਹੋਏਗਾ ਫਸਟ ਅਮੈਂਡਮੈਂਟ ਦਾ, ਜਿਹੜਾ ਤੁਹਾਨੂੰ ਰਾਈਟ ਦਿੰਦਾ ਤੁਸੀਂ ਕਿਤੇ ਵੀ ਖਲੋ ਕੇ ਕੁਝ ਕਹਿ ਸਕਦੇ ਹੋ। ਸੋ ਉਹ ਹਰਾਸਮੈਂਟ ਦੇ ਥੱਲੇ ਨਹੀਂ ਆਉਂਦਾ। ਹੁਣ ਇਸ ਦੇ ਉੱਤੇ ਹਿੰਦੂ ਅਮਰੀਕਨ ਕਮਿਊਨਿਟੀ ਨੇ ਇਹਨੂੰ ਬਹੁਤ ਵੈਲਕਮ ਕੀਤਾ ਸੈਕਰਡ ਐਕਟ ਨੂੰ। ਉਹਨਾਂ ਨੇ ਕਿਹਾ ਜੀ ਇਹ ਬੜਾ ਕ੍ਰਿਟੀਕਲ ਸਟੈਪ ਹੈ, ਇਹ ਸਾਡੇ ਪਲੇਸਿਸ ਆਫ ਵਰਸ਼ਿਪ ਨੂੰ ਜਿਹੜਾ ਸੇਫ ਕਰੇਗਾ। In recent years, we have seen a disturbing rise in the targeting and desecration of Hindu mandars across America, which has deeply shaken the sense of safety for our families and devotees. ਕਿ ਸਾਡੇ ਅਸੀਂ ਹਿੱਲ ਗਏ ਹਾਂ, ਸਾਡੇ ਟੱਬਰ ਹਿੱਲ ਗਏ ਨੇ, ਸਾਡੇ ਮੰਦਰਾਂ ਦੇ ਉੱਤੇ ਜਿਹੜਾ ਉਹ ਸਾਰਾ ਪਾਰਟ ਹੈ। ਔਰ ਇਹਦੇ 'ਚ ਫੈਡਰਲੀ ਹੁਣ ਇਹ ਪੈਨਲਟੀ ਹੋਣਗੀਆਂ ਤੇ 100 ਫੁੱਟ ਦਾ ਜਿਹੜਾ ਬਫਰ ਜ਼ੋਨ ਹੋਏਗਾ, ਇਹ ਸਾਡੇ ਲਈ ਐਟ ਏ ਟਾਈਮ when incidents of religiously motivated hostility continue to affect diverse groups. This measure reinforces a shared commitment to religious freedom, mutual respect. ਤੁਸੀਂ ਆਪ ਕੀ ਕਰਦੇ ਹੋ? ਅੱਧੇ ਬੰਦਰ ਤੁਹਾਡੇ ਇੰਡੀਆ 'ਚ ਸ਼ੂਦਰਾਂ ਨੂੰ ਦੂਜਿਆਂ ਨੂੰ ਨਹੀਂ ਵੜਨ ਦਿੰਦੇ, ਨਹੀਂ, ਔਰ ਇੱਥੇ ਤੁਸੀਂ ਜਿਹੜਾ ਉਹੀ ਕਾਸਟ ਡਿਸਕ੍ਰਿਮੀਨੇਸ਼ਨ ਕਰਦੇ ਹੋ, ਦਲਿਤਾਂ ਨੂੰ ਅੱਜ ਵੀ ਉਹੀ ਸਲੂਕ। ਔਰ ਜੇ ਉਹ ਲੈਜਿਸਲੇਚਰ ਲੈ ਕੇ ਆਉਂਦੇ ਨੇ ਤਾਂ ਇਹੀ ਹਿੰਦੂ ਫਾਊਂਡੇਸ਼ਨ ਉਹਨੂੰ ਉੱਥੇ ਗਵਰਨਰ ਗੈਵਿਸ ਤੋਂ ਵੀਟੋ ਕਰਾ ਦਿੰਦੇ ਨੇ। ਸੋ ਅਦਰਵਾਈਜ਼ ਅਸੀਂ ਵੈਲਕਮ ਕਰਦੇ ਹਾਂ ਕਿ ਭਾਈ ਕਿਤੇ ਵੀ ਰਿਲੀਜੀਅਸ ਪ੍ਰੈਕਟਿਸ ਕਰਨ ਵਾਲੇ ਨੂੰ ਉਹਦੇ ਧਰਮ ਤੇ ਆਧਾਰਿਤ ਜਾਂ ਉਹਦੀ ਸ਼ਕਲ ਤੇ ਆਧਾਰਿਤ ਜਾਂ ਜੀਓਗ੍ਰਾਫੀਕਲ ਰੀਜਨ ਤੇ ਆਧਾਰਿਤ ਉਹਦੇ ਨਾਲ ਨਫ਼ਰਤ ਨਹੀਂ ਹੋਣੀ ਚਾਹੀਦੀ। ਪਰ ਸਿੱਖਾਂ ਤੋਂ ਬਿਹਤਰ ਕੌਣ ਜਾਣਦਾ ਵੀ ਹੇਟ ਕ੍ਰਾਈਮ ਕੀ ਹੁੰਦੇ ਨੇ। ਔਰ ਜਿਹੜੇ ਇਹ ਹਿੰਦੂ ਫਾਊਂਡੇਸ਼ਨ ਔਰ ਦੂਸਰੇ ਬੜੇ ਅੱਗੇ ਹੋ ਕੇ ਇਹਨੂੰ ਵੈਲਕਮ ਕਰ ਰਹੇ ਨੇ, ਇਹ ਆਪ ਕੀ ਕਰ ਰਹੇ ਨੇ ਮਾਈਨੋਰਟੀਜ਼ ਦੇ ਨਾਲ ਵਿਦ ਇਨ ਇੰਡੀਆ ਕੀ ਕਰ ਰਹੇ ਨੇ, ਇੱਥੇ ਇਹਨਾਂ ਦੀ ਕੀ ਕਾਰਗੁਜ਼ਾਰੀ ਹੈ ਨਫ਼ਰਤ ਔਰ ਦੂਸਰੇ ਦੀ। ਸੋ ਅਸੀਂ ਓਵਰਆਲ ਜਿਹੜਾ ਟੌਮ ਸ਼ੌਜ਼ੀ ਜਿਹੜਾ ਉਹ ਸਿੱਖ ਫਰੈਂਡਲੀ ਵੀ ਹੈ, ਮੁਸਲਿਮ ਫਰੈਂਡਲੀ ਵੀ ਹੈ, ਹਿੰਦੂ ਫਰੈਂਡਲੀ ਵੀ ਹੈ, ਵੋਟਾਂ ਪੈਸੇ ਸਭ ਦੇ ਚੰਗੇ ਲੱਗਦੇ ਨੇ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਇਸ ਤਰ੍ਹਾਂ ਅਮਰਜੀਤ ਸੈਣੀ, ਔਰ ਫਿਰ ਇਸ ਤਰ੍ਹਾਂ ਸਾਡੇ ਕੋਲ ਹੈਗੇ ਨੇ ਜਸਵਿੰਦਰ ਸਿੰਘ ਜੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਜਸਕੀਰਤ ਸਿੰਘ ਜੀ, ਔਰ ਫਿਰ ਖਾਲਸਾ ਦੇਸ਼ ਪੰਜਾਬ ਜੀ, ਸੁਪਰ ਸਿੰਘ ਜੀ, ਔਰ ਫਿਰ ਇਸ ਤਰ੍ਹਾਂ ਬਸਰਾ ਜੀ ਵੀ, ਔਰ ਇਹ ਸਭ ਸਾਨੂੰ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਟੀਸੀ ਜੀ ਵੀ, ਔਰ ਨਾਸਰ ਚੌਧਰੀ ਜੀ ਵੀ, ਔਰ ਇਹ ਫਿਰ ਕਹਿੰਦੇ ਨੇ ਕਿ ਸਾਨੂੰ ਈਰਾਨ ਸਮੇਂ-ਸਮੇਂ ਤੇ ਭਾਰਤ ਤੋਂ ਟੋਲ ਟੈਕਸ ਵਸੂਲਦਾ ਰਹੇਗਾ ਅਤੇ ਅਮਰੀਕਾ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੋਵੇਗੀ। ਹਾਂ ਬਿਲਕੁਲ, ਕੁਛ ਨਾ ਕੁਛ ਐਸਾ ਹੋਏਗਾ ਐਗਰੀਮੈਂਟ ਫਾਈਨਲੀ। ਇਫਤਿਕਾਰ ਹੁਸੈਨ ਜਿਹੜੇ ਨੇ ਉਹ ਕਹਿੰਦੇ ਨੇ ਪਾਕਿਸਤਾਨ ਸ਼ੁਡ ਸਪੋਰਟ ਦਾ ਖਾਲਿਸਤਾਨ ਮੂਵਮੈਂਟ ਔਨ ਆਲ ਡਿਪਲੋਮੈਟਿਕ ਫਾਰਮਸ ਦਾ ਪੀਪਲ of Pakistan love Sikh brothers. Pakistan is the second home for Sikh brother. ਬਿਲਕੁਲ ਇਫਤਿਕਾਰ ਸਾਹਿਬ ਤੁਸੀਂ ਠੀਕ ਫਰਮਾਇਆ। ਸਿੱਖ ਵੀ ਬਹੁਤ ਕੰਫਰਟੇਬਲ ਮਹਿਸੂਸ ਕਰਦੇ ਨੇ ਔਰ ਬਹੁਤ ਸਾਰਿਆਂ ਦਾ ਕਹਿਣਾ ਹੈ ਜੇ ਸਾਡੀ ਸੱਚਮੁੱਚ ਦੀ ਕਿਤੇ ਇੱਜ਼ਤ ਹੈ ਤੇ ਉਹ ਪਾਕਿਸਤਾਨ ਦੇ ਵਿੱਚ ਹੈ। ਬਿਲਕੁਲ। ਹੁਣ ਆਪਾਂ TV84 USA ਦੇ ਥੱਲੇ ਸਾਡੇ ਕਾਫੀ ਸਾਰੇ ਵਿਊਅਰਸ ਨੇ। ਸੋ ਧਰਮ ਸਿੰਘ ਜੀ ਸਾਡੇ ਆਲਵੇਜ਼ ਪਹਿਲੇ ਵਿਊਅਰ ਹੁੰਦੇ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਫਿਰ ਇਸ ਤਰ੍ਹਾਂ ਗੁਰਜੀਤ ਸਿੰਘ ਜੀ ਵੀ, ਔਰ ਗੁਰਦੀਪ ਸਿੰਘ ਜੀ ਵੀ, ਪਾਲ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ 84 ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ। ਸੁਖਜੀਵਨ ਬੱਚੂ ਜੀ ਵੀ, ਓਪਸ ਜੀ ਵੀ,
और फिर इस तरह मिश्रा सिंह जी भी और सुरमुख सिंह जी भी और बाज रंधावा जी भी और इसी तरह ब्राह्मणी भुपिंदर जी भी, राजनप्रीत जी भी और राजविंदर कौर जी भी और फिर इसी तरह साढ़े कोल हैगे ने जसवीर सिंह जी भी। तुसीं पहलां तालिबान नूं हीरो बना के पेश करते रहे हो। देखो ਜਦੋਂ ਜਿਹੜੀ ਰੈਜ਼ਿਸਟੈਂਸ ਹੁੰਦੀ ਹੈ ਉਹਦੇ 'ਚ ਜਿਵੇਂ ਅਸੀਂ ਆਪਣੇ ਇੱਕ ਸੈਗਮੈਂਟ 'ਚ ਕਿਹਾ ਹੈ ਕਿ ਵੀ ਜੇ ਦੁਸ਼ਮਣ ਵੀ ਕੋਈ ਹੈ ਉਸ ਵਿਚਲਾ ਕੋਈ ਗੁਣ ਹੈ ਉਸ ਨੂੰ ਐਪਰੀਸ਼ੀਏਟ ਕਰਨਾ ਇਹ ਬਣਦਾ ਹੈ। ਅਸੀਂ ਕਦੇ ਵੀ ਇਹ ਜਿਹੜਾ ਉਹਨਾਂ ਦੀ ਆਈਡੀਓਲੋਜੀ ਦੇ ਨਾਲ ਕਦੇ ਵੀ ਸਹਿਮਤ ਨਹੀਂ ਰਹੇ, ਪਰ ਜਿਵੇਂ ਉਹਨਾਂ ਨੇ ਆਪਣੀ ਮੁਲਕ ਦੀ ਸੋਵਰਨਿਟੀ ਦੇ ਲਈ ਜਾਂ ਦੂਸਰਾ ਸਕਸੈਸਿਵ ਟਾਈਮਸ ਦੇ ਉੱਤੇ ਸੋਵੀਅਤ ਯੂਨੀਅਨ ਜਾਂ ਅਮਰੀਕਾ, ਪਰ ਉਦੋਂ ਵੀ ਜਿਨ੍ਹਾਂ ਨੇ ਰੀਅਲ ਮਦਦ ਕੀਤੀ ਉਹ ਸਾਰੀ ਰੈਜ਼ਿਸਟੈਂਸ 'ਚ, ਜੇ ਤੁਸੀਂ ਉਹਨਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਹੋ ਪੈਸੇ ਖਾ ਕੇ ਇੰਡੀਆ ਦੇ, ਇਹ ਅਕਿਰਤ ਘਣਤ ਹੈ। ਜੇ ਉਹਨਾਂ ਦੇ ਪੋਜ਼ਿਟਿਵ ਗੁਣਾਂ ਦੀ ਤਾਰੀਫ ਕੀਤੀ ਤੇ ਅੱਜ ਉਹਨਾਂ ਦੀ ਅਕਿਰਤ ਘਣਤਾ ਜਿਹੜੀ ਹੈ ਉਹ ਨਿੰਦਣਯੋਗ ਹੈ। ਇਹ ਵੀ ਸਾਡੇ ਹਿੱਸੇ ਹੀ ਆਇਆ ਹੈ ਜਾਂ ਹਿੱਸੇ ਆਉਣਾ ਚਾਹੀਦਾ ਹੈ ਕਿ ਭਾਈ ਜਿੱਥੇ ਗੁਣ ਹੈ ਉੱਥੇ ਗੁਣ ਹੈ, ਜਿੱਥੇ ਕਮਜ਼ੋਰੀ ਹੈ ਉੱਥੇ ਕਮਜ਼ੋਰੀ ਹੈ। ਬਲਵੀਰ ਸਿੰਘ ਜੀ ਵੀ ਜਿਹੜੇ ਕਹਿੰਦੇ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਪੰਜਾਬ ਬਚਾਓ ਮੁਹਿੰਮ ਚਲਾਓ, ਰੈਫਰੈਂਡਮ ਕਰਵਾਓ, ਆਪਣਾ ਘਰ ਖਾਲਸਾ ਜ਼ਿੰਦਾਬਾਦ, ਅਮਰੀਕਾ ਜ਼ਿੰਦਾਬਾਦ, ਡੋਨਲਡ ਟਰੰਪ ਸਾਹਿਬ ਕਹਿੰਦੇ ਜ਼ਿੰਦਾਬਾਦ, ਗੁਰਪਤਵੰਤ ਸਿੰਘ ਪੰਨੂ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਗੁਰਪ੍ਰਕਾਸ਼ ਸਿੰਘ ਜੀ ਵੀ ਔਰ ਇੰਦਰਜੀਤ ਕੌਰ ਜੀ ਵੀ ਔਰ ਫਿਰ ਇਸ ਤਰ੍ਹਾਂ ਜਗਦੇਵ ਸਿੰਘ ਜੀ ਵੀ ਔਰ ਗਰਚਾ ਸਿੰਘ ਜੀ ਵੀ ਔਰ ਫਿਰ ਇਸ ਤਰ੍ਹਾਂ ਜਗਪਾਲ ਸਿੰਘ ਜੀ ਵੀ ਔਰ ਪ੍ਰਵੀਨ ਜੀ ਵੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸਾਨੂੰ ਫਤਿਹ ਤੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।